ਦੇਵ ਆਨੰਦ ਤੇ ਸੁਰਈਆ ਦੀ ਪ੍ਰੇਮ ਕਹਾਣੀ ਦਾ ਟ੍ਰਾਇੰਗਲ। ਦੇਵ ਆਨੰਦ ਤੇ ਸੁਰਈਆ ਦੀ ਲਵ ਸਟੋਰੀ ਟ੍ਰਾਇੰਗਲ ਹੈ। ਇੱਕ ਨੁੱਕਰ ਤੇ ਦੇਵ ਆਨੰਦ, ਦੂਜੇ ਤੇ ਸੁਰਈਆ ਤੇ ਤਕੋਣ ਬਣਾਉਣ ਵਾਲੇ ਤੀਜੇ ਕੋਨੇ ਤੇ ਲਾਹੌਰ ਸ਼ਹਿਰ ਦੇ ਇੱਕ ਗਰੀਬ ਟੇਲਰ ਮਾਸਟਰ ਦਾ ਇਸ਼ਕ, ਜੋ ਜਦ ਤਾਈਂ ਜਿਉਂਦਾ ਰਿਹਾ ਵਾਜਿਆਂ ਗਾਜਿਆਂ ਨਾਲ 11 ਬੇਲੀਆਂ ਨਾਲ ਜੰਜ ਬਣਾ ਕੇ ਸੁਰਈਆ ਨੂੰ ਵਿਆਹਨ ਭਾਰਤ ਜਾਂਦਾ ਰਿਹਾ ਤੇ ਹਸਰਤ ਤੋਂ ਨਾਕਾਮੀ ਲੈ ਕੇ ਮੁੜਿਆ। ਉਹਦੇ ਇਹ ਫੇਰੇ ਤਸਲਸਲ ਨਾਲ ਜਾਰੀ ਰਹੇ। ਦੇਵ ਆਨੰਦ ਨੇ ਫਿਲਮ ਗਾਈਡ ਬਣਾਈ ਤੇ ਬਰੇ-ਸਗੀਰ ਪਾਕੋ ਹਿੰਦ ਦੀ ਫਿਲਮ ਇੰਡਸਟਰੀ ਵਿੱਚ ਅਮਰ ਹੋ ਗਿਆ। ਉਸ ਅੰਗਰੇਜ਼ੀ ਨਾਵਲ ਨੂੰ ਜ਼ਿੰਦਾ ਜਾਵੇਦ ਕਰ ਦਿੱਤਾ ਜਿਸ ਤੋਂ ਗਾਈਡ ਦੀ ਕਹਾਣੀ ਅਖਜ਼ ਕੀਤੀ ਸੀ। ਬਤੌਰ ਫਿਲਮ ਮੇਕਰ ਜਦੋਂ ਫਿਲਮਾਂ ਬਣਾਈਆਂ, ਉਹਨਾਂ ਦੀ ਕਾਮਯਾਬੀ ਦੀ ਤਾਰੀਖ ਰਕਮ ਕੀਤੀ। ਦੇਵ ਆਨੰਦ ਦੀ ਸ਼ਖਸੀਅਤ ਦਾ ਇੱਕ ਦਿਲਚਸਪ ਪਹਿਲੂ ਇਹ ਵੀ ਹੈ ਕਿ ਪੂਰੀ ਫਿਲਮ ਇੰਡਸਟਰੀ ਨੇ ਟਿਲ ਲਾਇਆ ਕਿ ਉਹ ਧੌਣ ਡਿੰਗੀ ਕਰਕੇ ਗੀਤ ਨਾ ਗਾਏ, ਅਦਾਕਾਰੀ ਨਾ ਕਰੇ, ਪਰ ਉਸ ਜੀਨੀਅਸ ਨੇ ਇਹ ਗੱਲਾਂ ਇੱਕ ਕੰਨੋਂ ਪਾਈਆਂ ਤੇ ਦੂਜੇ ਕੰਨੋਂ ਕੱਢ ਕੇ ਪਰਾਂ ਮਾਰੀਆਂ। ਹੀਰੋ ਬਣਿਆ ਤੇ ਸੈੱਟ ਉੱਤੇ ਆ ਗਿਆ। ਡਾਇਰੈਕਟਰ ਨੇ ਆਖਿਆ ਤੇਰਾ ਦੰਦ ਟੁੱਟਿਆ ਹੈ, ਖਾਲੀ ਜਗ੍ਹਾ ਭਰਨੀ ਪਏਗੀ, ਦੰਦ ਨਵਾਂ ਲਵਾਉਣਾ ਪਏਗਾ। ਨਵਾਂ ਦੰਦ ਲਵਾਇਆ ਤੇ ਉਹਨੇ ਹੀਰੋ ਬਣਨ ਤੋਂ ਇਨਕਾਰ ਕਰ ਦਿੱਤਾ। ਕਹਿੰਦਾ ਸੀ ਕਿ ਮਸਨੂਈ ਦੰਦ ਖੁੱਬਦਾ, ਬੋਲਿਆ ਨਹੀਂ ਜਾਂਦਾ, ਮੇਰਾ ਮਸਨੂਈ ਦੰਦ ਕੱਢੋ ਤੇ ਮੈਨੂੰ ਇਜਾਜ਼ਤ ਦਿਓ। ਫੈਸਲਾ ਇਹ ਹੋਇਆ ਕਿ ਉਹਦਾ ਦੰਦ ਕੱਢ ਕੇ ਬੋੜੇ ਦੇਵ ਆਨੰਦ ਨੂੰ ਹੀ ਹੀਰੋ ਬਣਾ ਦਿੱਤਾ ਜਾਵੇ। ਫਿਲਮ ਲੱਗੀ ਤੇ ਸੁਪਰ ਹਿੱਟ ਸੀ। ਫਿਲਮ ਇੰਡਸਟਰੀ ਨੂੰ ਨਵਾਂ ਰੁਝਾਨ ਦੇਣ ਵਾਲੇ ਦੀਆਂ ਲਾਜ਼ਵਾਲ ਫਿਲਮਾਂ ਉਸ ਮਸਨੂਈ ਦੰਦ ਤੋਂ ਬਗੈਰ ਹੀ ਨੇ। ਉਹਨੇ ਜੋ ਚਿਹਰੇ, ਜੋ ਨਵੀਆਂ ਆਵਾਜ਼ਾਂ ਮੁਤਾਰਫ ਕਰਵਾਈਆਂ, ਆਉਣ ਵਾਲੇ ਵੇਲੇ ਵਿੱਚ ਉਹ ਸਟਾਰ ਬਣੇ। ਇਹ ਗੱਲ ਹੈ 1949 ਦੀ। ਫਿਲਮ ਜੀਤ ਦੀ ਸ਼ੂਟਿੰਗ ਦੇ ਦੌਰਾਨ ਦੇਵ ਆਨੰਦ ਤੇ ਸੁਰਈਆ ਇੱਕ ਦੂਜੇ ਦੇ ਨੇੜੇ ਆਏ, ਵਿਆਹ ਲਈ ਗੱਲਬਾਤ ਵੀ ਪੱਕੀ ਕਰ ਲਈ। ਫਿਰ ਵਿੱਚ ਆ ਗਿਆ ਜ਼ਾਲਮ ਸਮਾਜ, ਕੈਦੋ, ਵਿਲਨ। ਰਾਸਖੁਲ ਅਕੀਦਾ ਬਾਦਸ਼ਾਹ ਬੇਗਮ ਸੁਰਈਆ ਦੀ ਨਾਨੀ ਸੀ। ਉਹਨੇ ਇਸ਼ਕ ਦੀ ਇਹ ਲਵ ਸਟੋਰੀ ਇੰਜ ਨਾਕਾਮ ਬਣਾਈ ਕਿ ਫਿਰ ਉਹ ਦੋਵੇਂ ਪ੍ਰੇਮੀ ਕਦੀ ਇੱਕ ਦੂਜੇ ਦੇ ਨੇੜੇ ਨਾ ਆ ਸਕੇ। ਬਾਅਦ ਵਿੱਚ ਦੇਵ ਆਨੰਦ ਨੇ ਅਦਾਕਾਰਾ ਕਲਪਨਾ ਨਾਲ ਵਿਆਹ ਕਰ ਲਿਆ ਤੇ ਸਾਰੀ ਜ਼ਿੰਦਗੀ ਸੁਰਈਆ ਨੂੰ ਨਹੀਂ ਭੁੱਲਿਆ। ਰਵਾਇਤ ਹੈ ਕਿ ਸੁਰਈਆ ਨੇ ਵਿਆਹ ਹੀ ਨਾ ਕੀਤਾ, ਦਿਲ ਵਿੱਚ ਦੇਵ ਆਨੰਦ ਦੀ ਮਾਲਾ ਜਪਤੀ ਰਹੀ। ਰਹਿ ਗਿਆ ਲਾਹੌਰ ਦਾ ਉਹ ਗਰੀਬ ਟੇਲਰ ਮਾਸਟਰ ਜੋ ਜਨੂਨ ਦੀ ਹੱਦ ਤਾਈਂ ਸੁਰਈਆ ਨੂੰ ਚਾਹਣ ਵਾਲਾ ਸੀ। ਉਹ ਜਦ ਤਾਈਂ ਜ਼ਿੰਦਾ ਰਿਹਾ ਮੁਸਲਸਲ ਲਾੜਾ ਬਣ ਕੇ ਢੋਲ ਢਮਕਿਆਂ ਦੇ ਨਾਲ ਬਰਾਤ ਲੈ ਕੇ ਸੁਰਈਆ ਨੂੰ ਵਿਆਹਨ ਭਾਰਤ ਜਾਂਦਾ ਰਿਹਾ। ਮਾਯੂਸ ਨਾ ਹੋਇਆ ਤੇ ਇਸੇ ਉਮੀਦ ਵਿੱਚ ਜਾਨੋਂ ਗਿਆ।